ਅੱਜ ਦੀ ਜਿਹੜੀ ਮੇਨ ਖਬਰ ਇਹ ਹੈਗੀ ਆ, ਐਸੋਸੀਏਟਡ ਪ੍ਰੈਸ ਵੀ ਰਿਪੋਰਟ ਕਰ ਰਹੀ ਆ ਕਿ ਸੈਨੇਟ ਨੇ $70 ਬਿਲੀਅਨ ਦਾ ਬੀ ਲਾਈਕ ਬॉय ਬਿਲੀਅਨ ਡਾਲਰ ਦਾ ਜਿਹੜਾ ਬਿੱਲ ਆ ਉਹ ਇੱਕ ਤਰ੍ਹਾਂ ਨਾਲ ਪਾਸ ਕਰ ਦਿੱਤਾ ਆ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਇੱਕ ਜਿਹੜਾ ਸੈਟਲਮੈਂਟ ਫੰਡ ਸੀ ਉਸ ਨੂੰ ਰਿਜੈਕਟ ਕੀਤਾ ਹੈਗਾ ਆ। ਸੋ ਸੈਨੇਟਰਸ ਨੇ 52 ਦੇ ਮੁਕਾਬਲੇ 47 ਦੇ ਨਾਲ ਇਹ ਜਿਹੜਾ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ ਹੈ। ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਤੇ ਬਾਰਡਰ ਪੈਟਰੋਲ ਨੂੰ ਆਉਣ ਵਾਲੇ 3 ਸਾਲਾਂ ਦੇ ਲਈ ਜਾਣੀ ਕਿ ਟਰੰਪ ਉਹਨਾਂ ਦੀ ਜਿਹੜੀ ਟਰਮ ਖਤਮ ਹੋਣੀ ਆ ਤਦ ਤੱਕ $70 ਬਿਲੀਅਨ ਮਿਲੂਗਾ। ਇਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਸਟਰੋਂਗ ਜਿਹੜੀ ਆ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਏਜੰਸੀ ਤੇ ਬਾਰਡਰ ਪੈਟਰੋਲ ਏਜੰਟਸ ਹੋਣ ਜਾ ਰਹੇ ਆ। ਤੇ ਇਹ ਬਿੱਲ ਹੁਣ ਜਿਹੜਾ ਆ ਹਾਊਸ ਨੂੰ ਜਾਊਗਾ। ਮੋਸਟ ਪ੍ਰੋਬਬਲੀ ਲੱਗਦਾ ਵੀ ਹਾਊਸ ਦੇ ਵਿੱਚ ਵੀ ਇਹ ਪਾਸ ਹੋ ਜਾਣਾ ਹੈਗਾ। ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਡੈਸਕ ਤੇ ਜਾਊਗਾ ਤੇ ਉਹ ਸਾਈਨ ਕਰਕੇ ਇਸ ਨੂੰ ਜਿਹੜਾ ਆ ਬਿੱਲ ਬਣਾ ਦੇਣਗੇ। ਜੀ ਬਿਲਕੁਲ। ਸੋ ਅਮਰੀਕੀ ਸਿਆਸਤ ਦੇ ਵਿੱਚ ਖਾਸੀ ਚਰਚਾ ਇਸ ਬਿੱਲ ਦੀ ਸੀਗੀ। ਕਈ ਦੱਸਦੇ ਆ ਕਿ ਪਹਿਲਾਂ ਮਿਨੀਐਪਲਿਸ ਦੇ ਵਿੱਚ ਜਦੋਂ ਫੈਡਰਲ ਏਜੰਟ ਦੁਆਰਾ 2 ਜਿਹੜੇ ਮੁਜ਼ਾਹਰਾਕਾਰੀ ਸੀਗੇ, ਰੇਨੇ ਗੁੱਡ ਤੇ ਐਲੈਕਸ ਪੈਟੀ ਦੀ ਮੌਤ ਹੋਈ ਸੀਗੀ, ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ, ਔਰ ਮੈਨੂੰ ਲੱਗਦਾ ਕਿ ਇਹ ਚੰਗੀ ਗੱਲ ਹੈ, ਦੇਸ਼ ਭਰ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਜੁੜੇ ਲੋਕ ਨੇ, ਉਹਨਾਂ ਦੇ ਜਿਹੜੇ ਕੰਮ ਕਰਨ ਦੇ ਤੌਰ ਤਰੀਕੇ ਨੇ, ਉਹਨਾਂ ਦੇ ਵਿੱਚ ਬਹੁਤ ਵੱਡੀ ਬਹਿਸ ਚੱਲੀ ਸੀ। ਆਪਾਂ ਜਿਹੜੀ ਰਾਈਟਸ ਦੀ ਗੱਲ ਕਰਦੇ ਸੀ, ਅਲੈਕਸ ਪੈਟੀ ਤੇ ਰੇਨੇ ਗੁੱਡ ਵਰਗੇ ਜਿਹੜੇ ਲੋਕ ਸੀ ਉਹ ਸਿਟੀਜ਼ਨ ਸੀਗੇ। ਉਹਨਾਂ ਨੂੰ ਕੋਈ ਲੋੜ ਨਹੀਂ ਸੀ, ਉਹ ਕਿਹੜਾ ਇਹ ਸੀਗਾ ਕਿ ਉਹ ਵਿਚਾਰੇ ਆਪਦੇ ਹੱਕ ਮੰਗ ਰਹੇ ਸੀ, ਸਾਨੂੰ ਵਰਕ ਪਰਮਿਟ ਦਿਓ ਜਾਂ ਕੁਛ ਸੀਗਾ। ਪਰ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜੋ ਉੱਥੇ ਫੈਡਰਲ ਏਜੰਟ ਧੱਕਾ ਕਰ ਰਹੇ ਸੀ, ਉਹਨਾਂ ਉਸ ਧੱਕੇ ਦਾ ਵਿਰੋਧ ਕੀਤਾ ਤੇ ਆਪ ਉਸ ਧੱਕੇ ਦੇ ਵਿੱਚ ਸ਼ਾਮਲ ਹੋਏ ਕਿ ਉਹਨੂੰ ਰੋਕਿਆ ਜਾਵੇ। ਰੇਨੇ ਗੁੱਡ ਦਾ ਮਾਮਲਾ ਕੁਛ ਹੋਰ ਸੀਗਾ, ਉਹਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਅਲੈਕਸ ਪੈਟੀ ਜਿਹੜਾ ਉਹ ਇੱਕ ਨਰਸ ਸੀਗਾ ਬੰਦਾ, ਔਰ ਆਪਦੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਜਿਉ ਰਿਹਾ ਸੀਗਾ। ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜਾ ਸਰਕਾਰੀ ਪ੍ਰਚਾਰ ਹੁੰਦਾ, ਉਹ ਕਹਿੰਦੇ ਕਿ ਉਹਦੇ ਕੋਲ ਤਾਂ ਗਨ ਸੀਗੀ, ਪਰ ਹਾਲੇ ਤੱਕ ਇੱਕ ਵੀ ਥਾਂ ਦੇ ਉੱਤੇ ਇਹ ਸਾਬਤ ਨਹੀਂ ਕਰ ਸਕੇ ਵੀ ਜਦੋਂ ਉਹਨੂੰ ਪੁਲਿਸ ਮੁਲਾਜ਼ਮਾਂ ਨੇ ਘੇਰਿਆ ਹੋਇਆ ਸੀ, ਏਜੰਟਸ ਨੇ ਘੇਰਿਆ ਹੋਇਆ ਸੀ, ਤਾਂ ਉਹਦੇ ਹੱਥ ਦੇ ਵਿੱਚ ਉਦੋਂ ਗਨ ਸੀ। ਗਨ ਉਹਦੀ ਕਾਰ ਦੇ ਵਿੱਚ ਸੀ, ਲੋਡਡ ਸੀ। ਐਂ ਤਾਂ ਕੱਲ ਨੂੰ ਆ ਕੇ ਆਪਣੇ ਘਰਾਂ ਦੇ ਵਿੱਚ ਕਹਿ ਦੇਣਗੇ ਤੁਹਾਡੇ ਘਰੇ ਕਿਰਪਾਨ ਪਈ ਸੀ। ਸੋ ਇਹ ਨਹੀਂ ਗੱਲਾਂ ਹੁੰਦੀਆਂ ਕਿ ਉਹਦੇ ਕਾਰ ਦੇ ਵਿੱਚ ਕੀ ਸੀ। ਟਿਫਨ ਬਾਕਸ ਵੀ ਹੋਣਾ, ਫਿਰ ਉਹ ਕਹਿ ਦੇਣਗੇ ਉਹ ਤਾਂ ਰੋਟੀਆਂ ਲੈ ਕੇ ਚੱਲਿਆ ਸੀ, ਉਹ ਤਾਂ ਹੋ ਸਕਦਾ ਕੋਈ ਪੋਇਜ਼ਨ ਲੈ ਕੇ ਆਇਆ ਹੋਵੇ ਰੋਟੀਆਂ ਦੇ ਵਿੱਚ। ਇਹ ਗੱਲਾਂ ਨਿਰਾਧਾਰ ਗੱਲਾਂ ਹੁੰਦੀਆਂ ਨੇ, ਪਰ ਕਈ ਵਾਰੀ ਅਸੀਂ ਸਰਕਾਰੀ ਤੰਤਰ ਦੇ ਪ੍ਰਚਾਰ ਦਾ ਸ਼ਿਕਾਰ ਹੋ ਜਾਂਦੇ ਹਾਂ। ਪਰ ਅਸਲ ਦੇ ਵਿੱਚ ਉਸ ਤੋਂ ਬਾਅਦ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੰਮਕਾਰ ਦੇ ਤਰੀਕਿਆਂ ਦੇ ਵਿੱਚ ਬਦਲਾਅ ਤੇ ਜੁਡੀਸ਼ੀਅਲ ਜਿਹੜੇ ਵਾਰੰਟ ਨੇ, ਜਿਹੜੇ ਕਿ ਬਹੁਤ ਵੱਡੀ ਗੱਲ ਹੁੰਦੇ ਆ, ਉਹਨਾਂ ਦੀ ਮੰਗ ਨੂੰ ਲੈ ਕੇ ਕਈ ਮਹੀਨਿਆਂ ਤੱਕ ਇਸ ਫੰਡਿੰਗ ਦੇ ਮਾਮਲੇ ਉੱਤੇ ਪੂਰਾ ਜਿਹੜਾ ਉਹਨੂੰ ਰੋਕਿਆ ਹੋਇਆ ਸੀਗਾ ਤੇ ਇਸ ਫੰਡਿੰਗ ਦੇ ਮਾਮਲੇ ਦੇ ਉੱਤੇ ਕੋਈ ਕਦਮ ਪੁੱਟਿਆ ਨਹੀਂ ਸੀ ਜਾ ਰਿਹਾ, ਕੋਈ ਕੰਮਕਾਰ ਨਹੀਂ ਸੀ ਹੋ ਰਿਹਾ। ਬਾਅਦ ਦੇ ਵਿੱਚ ਜਿਹੜਾ ਇੱਕ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਨਾਲ, ਡਿਪਾਰਟਮੈਂਟ ਦੇ ਨਾਲ ਇਹ ਵੀ ਚੱਲਿਆ ਕਿ ਬਿਨਾਂ ਰੈਗੂਲਰ ਬਜਟ ਦੇ ਚੱਲ ਰਿਹਾ, ਤੇ ਹੁਣ ਇਸ ਬਿੱਲ ਦੇ ਰਾਹੀਂ ਇਹਨੂੰ ਬਹਾਲ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ। ਠੀਕ ਆ, ਸਰਕਾਰੀ ਜਿਹੜੀਆਂ ਏਜੰਸੀਜ਼ ਹੁੰਦੀਆਂ ਨੇ ਜਾਂ ਕੋਈ ਵੀ ਸਰਕਾਰ ਦਾ ਕੰਮਕਾਰ ਆ, ਉਹ ਬਿਨਾਂ ਫੰਡਿੰਗ ਦੇ ਨਹੀਂ ਚੱਲ ਸਕਦਾ, ਆਪਾਂ ਨੂੰ ਪਤਾ ਹੀ ਆ। ਪਰ ਫੰਡਿੰਗ ਦੇ ਨਾਲ ਉਹਦੀ ਇੰਪਲੀਮੈਂਟੇਸ਼ਨ ਕਿਵੇਂ ਹੋ ਰਹੀ ਆ, ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਦੇਖਣ ਦੇ ਲਈ, ਜਾਣਨ ਦੇ ਲਈ। ਜੀ ਬਿਲਕੁਲ।